ਸਾਡਾ ਇੱਕ ਕੌਮੀ ਦੁਖਾਂਤ ਬਣ ਚੁੱਕਾ ਹੈ ਕਿ ਸਾਡੇ ਨੇੜੇ ਜਾਂ ਤਾਂ ਹੀਰੋ ਹੁੰਦਾ ਹੈ, ਹੀਰੋ ਵੀ ਅਸੀਂ ਮਿੰਟ ਦੇ ਅੰਦਰ ਬਣਾ ਦਿੰਦੇ ਹਾਂ, ਤੇ ਜਾਂ ਫਿਰ ਉਹ ਸ਼ਖਸ ਜ਼ੀਰੋ ਹੁੰਦਾ ਹੈ। ਔਰ ਸਿਆਸਤ ਨੂੰ ਲੈ ਕੇ ਤੇ ਗੱਲ ਬਿਲਕੁਲ ਸੱਚ ਸਾਬਤ ਹੁੰਦੀ ਹੈ। ਅਗਰ ਮਰੀਮ ਨਵਾਜ਼ ਦੀ ਗੱਲ ਆਵੇ ਤਾਂ ਮਰੀਮ ਨਵਾਜ਼ ਦਾ ਜਾਂ ਤੇ ਬਿਲਕੁਲ ਕੁਛ ਇੱਕ ਤਬਕਾ ਹੈ ਜਿਹੜਾ ਉਹਨੂੰ ਮਾਂ ਬਣਾ ਦੇ ਮਿੰਟ ਦੇ ਵਿੱਚ ਮਾਂ ਬਣਾ ਕੇ ਪੇਸ਼ ਕਰ ਦਿੰਦਾ ਹੈ ਔਰ ਦੁਨੀਆ ਦੀ ਇੱਕ ਬਹੁਤ ਵੱਡੀ ਖਤੂਨ ਬਣਾ ਕੇ ਪੇਸ਼ ਕਰਦਾ ਹੈ। ਦੂਸਰਾ ਤਬਕਾ ਉਸ ਦੇ ਉਤਨੀ ਹੀ ਮੁਖਾਲਫਤ ਕਰਦਾ ਹੈ ਔਰ ਉਸ ਦੀ ਜ਼ਾਤ ਤੱਕ ਉਹਦੇ ਅੰਦਰ ਇਹ ਵੀ ਨਹੀਂ ਦੇਖਦਾ ਕਿ ਇੱਕ ਔਰਤ ਹੈ, ਰਿਸਪੈਕਟੇਬਲ ਹੈ। ਉਸ ਨੂੰ ਉਸ ਹੱਦ ਤੱਕ ਗਾਲਾਂ ਤੱਕ ਦਿੰਦੇ ਹਨ ਜਿਹੜੀਆਂ ਕਿ ਸੁਣਨਾ ਵੀ ਗਵਾਰਾ ਨਹੀਂ ਹੁੰਦੀਆਂ। ਸੋ ਇਹ ਸ਼ਿੱਦਤ ਪਸੰਦੀ ਹੈ, ਦੋਨੋਂ ਰਵੱਈਏ। ਸਾਨੂੰ ਸੋਚਣਾ ਚਾਹੀਦਾ ਹੁੰਦਾ ਹੈ ਕਿ ਜਿਹੜਾ ਸ਼ਖਸ ਜੋ ਕੰਮ ਕਰ ਰਿਹਾ ਹੈ ਉਹਦੇ ਚੰਗਾ ਕੀ ਹੈ, ਉਸ ਨੂੰ ਚੰਗਾ ਕਹਿਣਾ ਚਾਹੀਦਾ ਹੈ, ਔਰ ਬੁਰਾ ਕੀ ਹੈ, ਉਸ ਨੂੰ ਬੁਰਾ ਕਹਿਣਾ ਚਾਹੀਦਾ ਹੈ। ਮਰੀਮ ਨਵਾਜ਼ ਨੇ ਜੋ ਚੰਗਾ ਕੀਤਾ, ਮੈਂ ਉਸ ਨੂੰ ਰੱਜ ਕੇ ਚੰਗਾ ਕਹਾਂਗਾ ਕਿ ਅਸੀਂ ਤਰਸੇ ਹੋਏ ਸੀ ਕਿ ਪੰਜਾਬੀ ਕਿਤੇ ਪੰਜਾਬ ਦੇ ਅੰਦਰ ਇਸ ਹੱਦ ਤੱਕ ਨਜ਼ਰ ਆਵੇ ਔਰ ਕੋਈ ਵਜ਼ੀਰ ਆਲਾ ਲੈਵਲ ਦਾ ਬੰਦਾ ਪੰਜਾਬ ਨੂੰ ਡਿਸਕਸ ਕਰੇ, ਪੰਜਾਬੀ ਨੂੰ ਡਿਸਕਸ ਕਰੇ। ਮਰੀਮ ਨਵਾਜ਼ ਨੇ ਉਹ ਸਾਰਾ ਕੰਮ ਕੀਤਾ। ਸਾਈਨ ਬੋਰਡਸ ਜਿਹੜੇ ਰੋਡਸ ਦੇ ਸਾਈਡ ਤੇ ਲੱਗੇ ਹੋਏ ਨੇ ਉਹ ਇਸ ਚੀਜ਼ ਦੀ ਗਵਾਹੀ ਹੈ। ਇਸ ਦੀ ਮੈਂ ਭਰਪੂਰ ਤਰੀਕੇ ਦੇ ਨਾਲ ਮੈਂ ਪੰਜਾਬ ਗੌਰਮੈਂਟ ਦੀ ਤਾਰੀਫ ਕੀਤੀ ਔਰ ਤਾਰੀਫ ਕਰਨੀ ਬਣਦੀ ਵੀ ਹੈ ਕਿ ਇੱਕ ਵੱਡਾ ਕੰਮ ਸੀ ਜਿਹੜਾ ਇੱਕ ਬੰਨ੍ਹਿਆ ਹੋਇਆ ਸੀ ਇਗਨੋਰੈਂਸ ਦਾ, ਇਸ ਪੰਜਾਬੀ ਦੀ ਨਜ਼ਰ ਅੰਦਾਜ਼ੀ ਦਾ। ਉਹ ਮਰੀਮ ਨਵਾਜ਼ ਨੇ ਉਹ ਜਿਹੜੀ ਕੰਧ ਹੈ ਉਸ ਨੂੰ ਡੇਗਿਆ ਔਰ ਓਨ ਕੀਤਾ। ਇੰਟਰਨੈਸ਼ਨਲੀ ਇਸ ਚੀਜ਼ ਨੂੰ ਰਿਕੋਗਨਾਈਜ਼ਡ ਕੀਤਾ ਗਿਆ ਕਿ ਮਰੀਮ ਨਵਾਜ਼ ਨੂੰ ਪੰਜਾਬੀ ਨੂੰ ਜੋ ਇਸ ਹੱਦ ਤੱਕ ਅੱਗੇ ਲੈ ਕੇ ਆਂਦਾ ਹੈ, ਇਹ ਬਹੁਤ ਚੰਗੀ ਗੱਲ ਹੈ। ਹੋਣਾ ਵੀ ਚਾਹੀਦਾ ਹੈ। ਪੰਜਾਬ ਦੇ ਅੰਦਰ ਵੀ ਜਿਹੜਾ ਸੂਝਵਾਨ ਤਬਕਾ ਹੈ ਉਸਨੇ ਇਸ ਦੀ ਤਾਰੀਫ ਕੀਤੀ ਹੈ ਔਰ ਮੈਂ ਫਿਰ ਕਹਿ ਰਹੀ ਹਾਂ ਕਿ ਕਰਨੀ ਬਣਦੀ ਵੀ ਹੈ। ਸੋ ਮਰੀਮ ਨਵਾਜ਼ ਸਾਹਿਬਾ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਇੱਕ ਵੱਡਾ ਕੰਮ ਕੀਤਾ। ਸਾਡੀ ਕਈ ਦਹਾਈਆਂ ਦੀ, ਸਾਡੀ 3 ਪੀੜ੍ਹੀਆਂ ਦੀ ਪਾਕਿਸਤਾਨ ਬਣਨ ਤੋਂ ਲੈ ਕੇ ਹੁਣ ਤੱਕ ਦੀ ਜੋ ਖੁਆਇਸ਼ ਸੀ ਇਹ ਤੁਸੀਂ ਪੂਰੀ ਕੀਤੀ। ਲੇਕਿਨ ਇਹਦੇ ਨਾਲ ਨਾਲ ਜਿੱਥੇ ਕੋਈ ਚੀਜ਼ ਚੰਗੀ ਨਹੀਂ ਹੋ ਰਹੀ ਹੁੰਦੀ ਉਸ ਨੂੰ ਵੀ ਅਸੀਂ ਡਿਸਕਸ ਲਾਜ਼ਮੀ ਕਰਨਾ ਹੁੰਦਾ ਹੈ। ਇੱਕ ਸਾਈਡ ਤੇ ਤੁਸੀਂ ਚੰਗਾ ਕੀਤਾ, ਉਸ ਦੀ ਤਾਰੀਫ ਮੈਂ ਹਮੇਸ਼ਾ ਕਰਦਾ ਰਹਾਂਗਾ। ਲੇਕਿਨ ਹੁਣ ਲੋੜ ਇਸ ਗੱਲ ਦੀ ਹੈ ਕਿ ਜੋ ਪੰਜਾਬੀ ਉਹਨਾਂ ਸਾਈਨ ਬੋਰਡਸ ਤੇ ਵਰਤੀ ਜਾ ਰਹੀ ਹੈ ਉਹ ਬਹੁਤ ਆਮਿਆਨਾਪਨ ਉਸ ਦੇ ਅੰਦਰ ਹੈ। ਉਹਦੇ ਅੰਦਰ ਅਗਰ ਅਸੀਂ ਦੇਖੀਏ ਨਾ, ਪਹਿਲੇ ਜਦੋਂ ਪੰਜਾਬੀ ਦਾ ਨਾਂ ਆਉਂਦਾ ਹੈ ਤਾਂ ਇੱਕ ਮਾਈਂਡ ਸੈਟ ਇਹ ਵੀ ਬਣ ਗਿਆ ਕਿ ਪੰਜਾਬੀ ਗਾਲਾਂ ਦੀ ਔਰ ਥੀਏਟਰ ਦੀ ਜ਼ਬਾਨ ਹੈ। ਉਹ ਕਿਉਂ ਬਣਿਆ? ਇਸ ਕਰਕੇ ਹੀ ਬਣਿਆ ਕਿ ਉਹਦੀ ਵਰਤੋਂ ਜਿਹੜੀ ਸੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਕੀਤੀ ਗਈ। ਇਸੇ ਤਰੀਕੇ ਹੀ ਇਹ ਜਿਹੜੀ ਸਾਈਨ ਬੋਰਡਸ ਦੀ ਵਰਤੋਂ ਕੀਤੀ ਜਾ ਰਹੀ, ਜਿੱਥੇ ਪੰਜਾਬੀ ਅੱਖਰ ਜਾਂ ਪੰਜਾਬੀ ਉੱਥੇ ਸੈਂਟੈਂਸਸ ਫਿਕਰੇ ਉੱਥੇ ਲਿਖੇ ਜਾ ਰਹੇ ਹਨ, ਉਹ ਕੋਈ ਬਹੁਤ ਚੰਗੇ ਨਹੀਂ ਹਨ। ਉਹਨਾਂ ਨੂੰ ਬਹੁਤ ਸੋਹਣਾ ਕੀਤਾ ਜਾ ਸਕਦਾ ਹੈ। ਔਰ ਹਰ ਜ਼ਬਾਨ ਦੇ ਦੋ ਤਰ੍ਹਾਂ ਦੇ ਸਾਡੇ ਸਾਹਮਣੇ ਰੁਖ ਹੁੰਦੇ ਨੇ। ਇੱਕ ਉਹੀ ਜਿਹੜਾ ਨੈਗੇਟਿਵ ਜ਼ਬਾਨ ਵੀ ਹੈ, ਅਸੀਂ ਗਾਲਾਂ ਵੀ ਦੇ ਸਕਦੇ ਹਾਂ ਕਿਸੇ ਨੂੰ, ਉਹ ਵੀ ਉਸ ਜ਼ਬਾਨ ਦੇ ਅੰਦਰ ਹੈ। ਦੂਸਰੇ ਅਸੀਂ ਦੁਆਈਆ ਕਲਮਾਤ ਵੀ ਕਹਿੰਦੇ ਹਾਂ, ਦੁਆਈਆ ਫਿਕਰੇ ਵੀ ਕਹਿੰਦੇ ਹਾਂ। ਅਸੀਂ, ਤੁਸੀਂ, ਇਹ ਚੰਗਾ ਜੀ, ਅੱਛਾ ਜੀ, ਇਹ ਸਾਰਾ ਕੁਝ ਵੀ ਉਸ ਜ਼ਬਾਨ ਦੇ ਅੰਦਰ ਹੁੰਦਾ ਹੈ। ਲੇਕਿਨ ਇਹ ਹੈ ਕਿ ਸਟੀਅਰਿੰਗ ਫੜ, ਫਲਾਣਾ ਕੰਮ ਕਰ, ਇੱਧਰ ਧਿਆਨ ਕਰ, ਇਹ ਵੀ ਇੱਕ ਜ਼ਬਾਨ ਦਾ ਰੂਪ ਹੁੰਦਾ ਹੈ ਜਿਹੜਾ ਕਿ ਆਮਿਆਨਾਪਨ ਲੈ ਕੇ ਆਉਂਦਾ ਹੈ। ਸੋ ਪੰਜਾਬੀ ਜ਼ਬਾਨ ਦੀ ਖੂਬਸੂਰਤੀ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਇਸ ਨੂੰ ਉਹ ਜਿਹੜਾ ਪੰਜਾਬੀ ਦੇ ਅਗੇਂਸਟ ਪਰਸੈਪਸ਼ਨ ਹੈ ਉਸ ਨੂੰ ਸੱਚਾ ਸਾਬਿਤ ਨਹੀਂ ਕਰਨਾ ਚਾਹੀਦਾ ਕਿ ਪੰਜਾਬੀ ਇਹੀ ਹੈ। ਅਗਰ ਇਹ ਪੰਜਾਬੀ ਦੀ ਵਰਤੋਂ ਇੰਜ ਦੇ ਸੈਂਟੈਂਸਸ ਜਿਹੜੇ ਕਿ ਆਮ ਵਰਤੇ ਗਏ ਹਨ, ਪਾਕਪਤਨ ਤੋਂ ਹਟ ਕੇ ਬਾਕੀ ਡਿਸਟ੍ਰਿਕਟ ਦੇ ਅੰਦਰ, ਜਿੰਦੇ ਚ ਲਾਹੌਰ ਵੀ ਸ਼ਾਮਿਲ ਹੈ, ਬਾਕੀ ਵੀ ਹਨ, ਉਹ ਵੀ ਬੜੀ ਜ਼ਬਾਨ ਦਾ ਨਾ ਇੱਕ ਆਮਿਆਨਾ ਤੁਸੀਂ ਰੂਪ ਕਹਿ ਰਹੋ। ਸੋ ਇਹਨੂੰ ਚੰਗਾ ਕਰਨ ਦੀ ਲੋੜ ਹੈ ਔਰ ਇਹ ਹੋਰ ਸੋਹਣੀ ਹੋਏਗੀ ਤੇ ਗੱਲ ਹੋਰ ਸੋਹਣੀ ਲੱਗੇਗੀ, ਬਜਾਏ ਕਿ ਅਸੀਂ ਲੋਕਾਂ ਨੂੰ ਇਹ ਕਹਿਣ ਦਾ ਮੌਕਾ ਦਈਏ ਕਿ ਇਹ ਹੀ ਅੱਛਾ ਜੀ, ਇਹ ਤਾਂ ਪੰਜਾਬੀ ਲੈਂਗੁਏਜ ਫਿਰ ਇਹੀ ਸੀ। ਤੇ ਇਸ ਦਾ ਫਾਇਦਾ ਕੀ ਹੈ ਯਾਰ? ਇਹ ਤਾਂ ਬੜੀ ਔਡ ਜੀ ਗੱਲ ਲੱਗ ਰਹੀ, ਬੜੀ ਅਜੀਬ ਜੀ ਗੱਲ ਲੱਗ ਰਹੀ ਹੈ। ਸੋ ਜਿੱਥੇ ਮੈਂ ਸਾਰੇ ਦੋਸਤਾਂ ਨੂੰ ਇਹ ਕਹਾਂਗਾ ਕਿ ਇਹਦੇ ਵਾਸਤੇ, ਇਸ ਨੂੰ ਬਿਹਤਰ ਕਰਨ ਦੇ ਵਾਸਤੇ ਆਪਣੀਆਂ ਤੁਸੀਂ ਦੱਸੋ ਕਿ ਕਿਵੇਂ ਅਸੀਂ ਬਿਹਤਰ ਕੀਤੇ ਜਾ ਸਕਦੇ ਨੇ। ਜਿਹੜੇ ਫਿਕਰੇ ਉੱਥੇ ਵਰਤੇ ਜਾ ਰਹੇ ਉਹਨਾਂ ਦੇ ਆਪਸ਼ਨਸ ਉਹ ਦੇ ਦੇਣੇ ਚਾਹੀਦੇ ਹਨ ਕਿ ਅੱਛਾ ਤੁਸੀਂ ਇਸ ਨੂੰ ਇਹ ਵਰਤ ਲਓ ਤੇ ਇਹ ਸੋਹਣਾ ਰਹੇਗਾ। ਔਰ ਦੂਸਰੇ ਐਂਡ ਤੇ ਪੰਜਾਬ ਸਰਕਾਰ ਨੂੰ ਵੀ ਜਿਹੜੀ ਮੁਤਲਕਾ ਅਥਾਰਟੀ ਹੈ ਉਸ ਨੂੰ ਇਸ ਚੀਜ਼ ਦਾ ਬਾਉਂਡ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਇਸ ਗੱਲ ਦਾ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਉਸ ਡਿਸਟ੍ਰਿਕਟ ਦੇ ਨਾਂ ਸਹੀ ਪੰਜਾਬ ਬੇਸ ਤੇ ਇੱਕ ਕਮੇਟੀ ਬਣਾ ਦਿੱਤੀ ਜਾਵੇ ਜਿਹਦੇ ਵਿੱਚ ਪੰਜਾਬੀ ਸੁਜਵਾਨ, ਪੰਜਾਬੀ ਸੇਵਕ ਜਿਹੜੇ ਇਸ ਬੋਲੀ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਣ, ਜਿਨ੍ਹਾਂ ਦਾ ਲਿਖਤੀ ਰੂਪ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਸਾਹਮਣੇ ਲੈ ਕੇ ਆਉਂਦੇ ਨੇ, ਉਹਨਾਂ ਤੋਂ ਇਹ ਸਾਰਾ ਕੁਝ ਕਰਾ ਲਿਆ ਜਾਵੇ। ਔਰ ਮੈਂ ਦਾਅਵਾ ਕਰਨਾ ਕਿ ਪੰਜਾਬੀ ਲਈ ਇਹ ਸਾਰਾ ਕੰਮ ਫ੍ਰੀ ਆਫ ਕਾਸਟ ਹੋਏਗਾ। ਤੁਸੀਂ ਜਿੱਥੇ ਬੁਲਾਓਗੇ ਤੁਹਾਨੂੰ 1 ਰੁਪਇਆ ਤੁਹਾਡਾ ਖਰਚ ਨਹੀਂ ਹੋਣਾਗਾ, ਲੋਕ ਅਵੇਲੇਬਲ ਹੋਣਗੇ। ਔਰ ਇਸ ਗੱਲ ਦਾ ਇੱਕ ਫਾਇਦਾ ਇਹ ਹੋਏਗਾ ਕਿ ਸਾਡੇ ਸਾਰਿਆਂ ਦੀ ਸਾਂਝੀ ਪੰਜਾਬੀ ਜਿਹੜੀ ਹੈ ਉਹ ਹੋਰ ਸੋਹਣੇ ਤਰੀਕੇ ਦੇ ਨਾਲ ਉਹ ਸਾਹਮਣੇ ਆਏਗੀ, ਬਜਾਏ ਕਿ ਅਸੀਂ ਇਸ ਨੂੰ ਆਮਿਆਨਾਪਨ ਨੂੰ ਹੀ ਅਸੀਂ ਦਸੀਏ ਕਿ ਇਹ ਹੀ ਪੰਜਾਬੀ ਲੈਂਗੁਏਜ ਹੈ ਜਿਸ ਦਾ ਸਾਨੂੰ ਕੱਲ੍ਹ ਨੂੰ ਨੁਕਸਾਨ ਹੋਏਗਾ। ਦੂਸਰੀ ਗੱਲ ਇਹਦੇ ਅੰਦਰ ਜਿਹੜੀ ਅਸੀਂ ਕਰਨਾ ਚਾਹੁੰਦੇ ਹਾਂ ਉਹ ਇਹ ਹੈ ਕਿ ਪੰਜਾਬੀ ਦੇ ਅੰਦਰ ਜਿੱਥੇ ਅਸੀਂ ਚੰਗਾ ਕੀਤਾ ਹੈ ਉੱਥੇ ਇਸ ਨੂੰ ਖਿਲਾਰ ਵੀ ਨਾ ਪਾਈਏ
ਕਿ ਪੰਜਾਬੀ ਦੇ ਲਹਿਜਿਆਂ ਦੇ ਅੰਦਰ ਅਸੀਂ ਦੂਸਰੀਆਂ ਜ਼ਬਾਨਾਂ ਨੂੰ ਬਣਾ ਕੇ ਅਸੀਂ ਪ੍ਰਮੋਟ ਕਰੀਏ। ਇਸ ਰਾਹੀਂ ਵੀ ਸਾਡਾ ਕੋਈ ਫਾਇਦਾ ਨਹੀਂ ਹੋਏਗਾ, ਬਲਕਿ ਪੰਜਾਬ ਦੀ ਏਕਤਾ ਦਾ ਨੁਕਸਾਨ ਹੋਏਗਾ। ਔਰ ਇਹ ਸਾਰਾ ਕੁਛ ਸਾਨੂੰ ਕਰਨ ਦੀ ਲੋੜ ਹੈ। ਮਰੀਅਮ ਸਾਹਿਬਾ, ਤੁਹਾਨੂੰ ਕਰਨ ਦੀ ਲੋੜ ਹੈ ਕਿ ਅਗਰ ਅਸੀਂ ਵੰਡਾਂ ਹੀ ਪਾਉਣੀਆਂ ਹਨ ਤੇ ਇਹ ਤਾਂ ਬੜੀਆਂ ਆਸਾਨ ਹਨ। ਅਸੀਂ 10 ਤਰੀਕੇ ਦੀਆਂ ਵੰਡਾਂ ਪਾ ਦਿੰਦੇ ਹਾਂ ਔਰ ਲੋਕਾਂ ਨੂੰ ਇੱਕ ਦੂਸਰਿਆਂ ਦੇ ਨਾਲ ਨਾ ਉਲਝਾ ਦਿੰਦੇ ਹਾਂ। ਲੇਕਿਨ ਸਿਆਣਾ ਸ਼ਖਸ ਉਹੀ ਹੈ, ਔਰ ਤੁਹਾਡੇ ਤੋਂ ਸਾਨੂੰ ਇਹ ਉਮੀਦ ਵੀ ਭਰਪੂਰ ਤਰੀਕੇ ਦੇ ਨਾਲ ਉਮੀਦ ਹੈ ਕਿ ਤੁਸੀਂ ਪੰਜਾਬ ਦਾ ਉਂਝ ਹੀ ਸੋਚੋਗੇ ਜਿਵੇਂ ਅਸੀਂ ਸੋਚਦੇ ਹਾਂ, ਜਿਵੇਂ ਇੱਕ ਸੱਚਾ ਸ਼ਖਸ ਜਿਹੜਾ ਇਸ ਧਰਤੀ ਨੂੰ ਮਾਂ ਧਰਤੀ ਕਹਿੰਦਾ ਹੈ ਉਹ ਸੋਚਦਾ ਹੈ। ਔਰ ਉਹ ਸਾਰੇ ਇਨਸਾਨ ਉਦੋਂ ਹੀ ਸੋਚਦਾ ਹੈ ਜਦੋਂ ਉਹ ਓਨ ਕਰ ਲੈਂਦਾ ਹੈ। ਰੂਲ ਕਰਨਾ ਤੇ ਇੱਕ ਸੈਪਰੇਟ ਇੱਕ ਸਾਈਕੀ ਹੈ, ਲੇਕਿਨ ਜਦੋਂ ਅਸੀਂ ਇਹ ਓਨ ਕਰਦੇ ਹਾਂ ਕਿ ਮੇਰਾ ਘਰ ਹੈ, ਮੇਰੀ ਧਰਤੀ ਹੈ, ਮੈਂ ਇਹਦੇ ਫਿਊਚਰ ਨੂੰ ਦੇਖਣਾ ਹੈ ਤੇ ਕੱਲ ਕੀ ਹੋਏਗਾ ਮੈਂ ਇਸ ਚੀਜ਼ ਨੂੰ ਦੇਖਣਾ ਹੈ, ਤੇ ਫਿਰ ਸਾਰਾ ਕੁਝ ਸਾਡੇ ਸਾਹਮਣੇ ਖੁੱਲ ਕੇ ਆ ਜਾਂਦਾ ਹੈ। ਸੋ ਅਸੀਂ ਤੁਹਾਡੀ ਰੱਜ ਤਾਰੀਫ ਕਰਦੇ ਹਾਂ ਤੁਹਾਡੇ ਸੋਹਣੇ ਕੰਮਾਂ ਦੇ। ਇਸ ਨੂੰ ਪਲੀਜ਼ ਹੋਰ ਸੋਹਣਾ ਕਰੋ। ਅਸੀਂ ਖੜੇ ਹਾਂ, ਸਾਨੂੰ ਜਿੱਥੇ ਤੁਸੀਂ ਆਵਾਜ਼ ਦਿਓਗੇ ਅਸੀਂ ਹਾਜ਼ਰ ਹਾਂ।